ਅਗਲੀ ਗੱਲ ਹੀ ਕਰ ਲਈਏ ਜਿੱਥੋਂ ਇਹ ਸਾਰਾ ਰੌਲਾ ਪਿਆ। ਵੀਸੀ ਰਾਜ ਬਹਾਦਰ ਹੂੰ ਵੀਸੀ ਸੀਗੇ ਉਹ, ਤੇ ਵੀਸੀ ਤੋਂ ਹੁਣ ਸ਼ਰਮਾ ਜੀ ਇੰਨਾ ਜ਼ਰੂਰ ਦੱਸਿਓ ਵੀ ਵੀਸੀ ਤੋਂ ਵਿਧਾਇਕ ਬਣਨ ਦੀ ਚਰਚਾ ਕਿੱਥੋਂ ਸ਼ੁਰੂ ਹੋ ਗਈ ਰਾਜ ਬਹਾਦਰ? ਦੇਖੋ, ਵਿਧਾਇਕ ਬਣਨ ਦੀ ਚਰਚਾ ਆਮ ਆਦਮੀ ਪਾਰਟੀ ਨੇ ਛੇੜੀ ਹੈ। ਜੀ। ਅਸਲ ਦੇ ਵਿੱਚ ਜਦੋਂ ਵਾਈਸ ਚਾਂਸਲਰ ਉਹਨਾਂ ਨੇ ਉਸ ਦਿਨ ਤੋਂ ਬਾਅਦ ਘਟਨਾਕ੍ਰਮ ਜਿਹੜਾ 29 ਜੁਲਾਈ ਨੂੰ ਵਾਪਰਿਆ, ਉਸ ਤੋਂ ਬਾਅਦ ਅਸਤੀਫਾ ਦੇ ਮਾਰਿਆ, ਜਦੋਂ ਉਹਨਾਂ ਕੋਲ ਲਗਾਤਾਰ ਲੀਡਰ ਮਿਲਣ ਜਾਣ ਲੱਗੇ ਕਿ ਉਹ ਉੱਥੇ ਉਹ ਕਹਿੰਦੇ ਜੀ ਡਾਕਟਰ ਜਦੋਂ ਬਤੌਰ ਆਪਰੇਸ਼ਨ ਕਰ ਰਹੇ ਹੁੰਦੇ ਨੇ ਮੋਹਾਲੀ, ਤਾਂ ਉਸੇ ਡਰੈਸ ਦੇ ਵਿੱਚ ਲੀਡਰ ਮਿਲਣ ਜਾਂਦੇ ਰਹੇ। ਉਹਦੇ ਪਰ ਵੀ ਸਵਾਲ ਉੱਠੇ ਕਿ ਹੁਣ ਇਲਾਜ ਪ੍ਰਭਾਵਿਤ ਨਹੀਂ ਹੋਏਗਾ, ਤੁਸੀਂ ਬਤੌਰ ਉਸ ਦੌਰ ਦੇ ਵਿੱਚ ਮਿਲ ਰਹੇ ਹੋ ਜਦੋਂ ਤੁਸੀਂ ਆਪਰੇਸ਼ਨ ਵਾਲੀ ਭੂਮਿਕਾ 'ਚੋਂ। ਚਲੋ, ਪਰ ਉਹਨਾਂ ਦਾ ਉਹ 29 ਤਰੀਕ ਤੋਂ ਬਾਅਦ ਦਿੱਤਾ ਅਸਤੀਫਾ, ਉਹਨੂੰ ਰੋਕਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਖੁਦ ਪਹਿਲ ਕਦਮੀ ਕੀਤੀ, ਖੁਦ ਤੁਰੰਤ ਫੋਨ ਕਰਕੇ ਮਾਫੀ ਮੰਗੀ। ਮਾਫੀ ਮੰਗਣ ਤੋਂ ਬਾਅਦ ਉਹਨਾਂ ਨੂੰ ਬਾਹਰ ਮੀਡੀਆ 'ਚ ਵੀ ਗੱਲ ਕਹੀ ਕਿ ਨਹੀਂ, ਸਾਡਾ ਉਹਨਾਂ ਦਾ ਰਾਬਤਾ ਚੰਗਾ। ਉਸ ਤੋਂ ਬਾਅਦ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਵਾਈਸ ਚਾਂਸਲਰ ਰਾਜ ਬਹਾਦਰ ਨਾਲ ਰਾਬਤਾ ਰੱਖੋ, ਆਪਾਂ ਇਹਨਾਂ ਦਾ ਅਸਤੀਫਾ ਅੱਗੇ ਨਹੀਂ ਭੇਜਣਾ, ਕਿਉਂਕਿ ਅਸਤੀਫਾ ਪ੍ਰਵਾਨ ਕਰਨਾ ਜਾਂ ਨਾ ਪ੍ਰਵਾਨ ਕਰਨਾ ਅਜੇ ਵੀ ਰਾਜਪਾਲ ਦੇ ਅਧਿਕਾਰ ਖੇਤਰ 'ਚ ਹੈ। ਪਰ ਪਹਿਲਾਂ BC ਹੋਰਾਂ ਨੇ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ 2 ਦਿਨ ਪਹਿਲਾਂ ਆਪਣਾ ਸਮਾਨ, ਆਪਾਂ ਪਹਿਲਾਂ ਵੀ ਗੱਲ ਦੱਸ ਚੁੱਕੇ ਹਾਂ ਕਿ ਉਹਨਾਂ ਨੇ ਬਕਾਇਦਾ ਸਰਕਾਰੀ ਗੱਡੀ, ਡਰਾਈਵਰ, ਸੁਰੱਖਿਆ, ਮੋਬਾਈਲ, ਲੈਪਟਾਪ, ਉਹ ਸਾਰਾ ਕੁਛ ਫਰੀਦਕੋਟ ਵਾਪਸ ਬਾਬਾ ਫਰੀਦ ਯੂਨੀਵਰਸਿਟੀ ਭੇਜ ਦਿੱਤਾ, ਫਿਰੋਜ਼ਪੁਰ, ਕਿ ਆ ਚੱਕੋ ਜੀ, ਹੈ ਨਾ, ਮੈਂ ਨਹੀਂ ਕੁਛ ਰੱਖਣਾ ਹੈ, ਸੋ ਉੱਥੇ ਵਾਪਸ ਭੇਜ ਦਿੱਤਾ। ਪਰ ਇਸ ਸਭ ਦੇ ਬਾਅਦ ਵੀ ਕੱਲ ਫੇਰ ਦੁਬਾਰਾ ਚੀਫ ਸੈਕਟਰੀ ਹੋਰਾਂ ਨੇ ਕਹਿੰਦੇ ਤਾਲਮੇਲ ਕੀਤਾ ਰਾਜ ਬਹਾਦਰ ਹੋਰਾਂ ਨਾਲ ਕਿ ਰਾਜ ਬਹਾਦਰ ਸਾਹਿਬ ਤੁਸੀਂ ਆ ਜਾਓ, ਮਿਲਣਾ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ, ਤੁਹਾਨੂੰ ਗੱਲ ਕਰਨਾ ਚਾਹੁੰਦੇ ਨੇ। ਪਰ ਕਹਿੰਦੇ ਉਹਨਾਂ ਨੇ ਹੁਣ ਕੋਰਾ ਇਨਕਾਰ ਕਰ ਦਿੱਤਾ ਕਿ ਮੈਂ ਬਤੌਰ ਉਪ ਕੁਲਪਤੀ ਉੱਥੇ ਬਾਬਾ ਫਰੀਦ ਯੂਨੀਵਰਸਿਟੀ, ਮੈਂ ਬਤੌਰ ਵਾਈਸ ਚਾਂਸਲਰ ਉੱਥੇ ਜੁਆਇਨ ਨਹੀਂ ਕਰਨਾ। ਸੋ ਇਸ ਗੱਲ ਤੋਂ ਉਹਨਾਂ ਨੇ ਕੋਰਾ ਇਨਕਾਰ ਕੀਤਾ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਲੋਕਾਂ 'ਚ ਚਰਚਾ ਕਿੱਥੋਂ ਚੱਲੀ? ਅਸਲ ਦੇ ਵਿੱਚ ਨਵੰਬਰ ਦਸੰਬਰ 'ਚ ਚੋਣਾਂ ਹੋ ਜਾਣੀਆਂ ਹਿਮਾਚਲ 'ਚ, ਤੇ ਹਿਮਾਚਲ ਦੇ ਵਿੱਚ ਇਸ ਮੌਕੇ ਆਮ ਆਦਮੀ ਪਾਰਟੀ ਬਹੁਤ ਸਰਗਰਮ ਜੀ, ਤੇ ਆ ਪੰਜਾਬ ਦੇ ਵਿੱਚ ਜਿਹੋ ਜਿਹੇ ਕੁਝ ਫੈਸਲੇ ਆਏ ਉਹਦੇ ਨਾਲ ਉੱਥੇ ਉਹਨੂੰ ਲਗਾਤਾਰ ਸੱਟ ਲੱਗ ਰਹੀ ਸੀ। ਪਰ ਉਹ ਕਹਿੰਦੇ ਕਿ ਸੱਟ ਦੇ ਉੱਤੇ ਸੱਟ ਅਕਸਰ ਲੱਗ ਜਾਂਦੀ ਹੈ, ਜੇ ਤੁਹਾਡੇ ਕੋਈ ਸੱਟ ਲੱਗੀ ਤਾਂ ਆਪਾਂ ਕਹਿੰਦੇ ਕਿ ਉੱਥੇ ਹੀ ਫਿਰ ਸੱਟ ਲੱਗੀ। ਸੋ ਉਹ ਜਿਹੜੀਆਂ ਸੱਟਾਂ ਲੱਗੀਆਂ ਸੀ ਉਹਦੇ ਉੱਤੇ ਆਹ ਸੱਟ ਵੱਡੀ ਲੱਗੀ ਕਿ ਰਾਜ ਬਹਾਦਰ ਹਿਮਾਚਲ ਤੋਂ ਆਉਂਦੇ ਨੇ, ਊਨੇ ਤੋਂ ਆਉਂਦੇ ਨੇ, ਤੇ ਉਹ ਨਾਮ ਵੱਡਾ ਹੈ, ਡਾਕਟਰੀ ਵੱਡੇ ਨੇ, ਉਹਨਾਂ ਕੋਲ ਹਿਮਾਚਲ ਤੋਂ ਵੀ ਵੱਡੀ ਤਾਦਾਦ 'ਚ ਲੋਕ ਆਉਂਦੇ ਨੇ, ਔਰ ਸਰਕਾਰੀ ਰੁਤਬੇ 'ਚ ਵੀ ਉਹਨਾਂ ਦੀ ਚੰਗੀ ਪਹੁੰਚ ਆ। ਸੋ ਇੱਥੇ ਘਟਨਾਕ੍ਰਮ ਨੂੰ ਉੱਥੇ ਦੱਬ ਕੇ, ਮਤਲਬ ਭਾਰਤੀ ਜਨਤਾ ਪਾਰਟੀ ਨੇ ਔਰ ਕਾਂਗਰਸ ਨੇ ਉੱਥੇ ਦੱਬ ਕੇ ਪ੍ਰਚਾਰਨਾ ਸ਼ੁਰੂ ਕੀਤਾ ਕਿ ਹਿਮਾਚਲੀ ਦਾ ਇੱਕ ਅਪਮਾਨ ਜੀ, ਦੇਖੋ ਜੀ ਆਮ ਆਦਮੀ ਪਾਰਟੀ ਦੇ ਲੀਡਰ ਕੀ ਕਰਦੇ ਨੇ। ਸੋ ਉਹ ਕਾਂਗਰਸ ਔਰ ਜਦੋਂ BJP ਨੇ ਪ੍ਰਚਾਰਨਾ ਸ਼ੁਰੂ ਕੀਤਾ, ਉਸ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਬੈਠਕ ਦਾ ਦੌਰ ਚੱਲਿਆ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਰਾਜ ਬਹਾਦਰ ਨੂੰ ਮਨਾ ਕੇ ਇੱਕ ਵਾਰ ਬੈਠਕ ਤੱਕ ਤਾਂ ਲਿਆਓ। ਜੋ BC ਬਣਨ ਲਈ ਤਿਆਰ ਨਹੀਂ, ਆਪਾਂ ਹਿਮਾਚਲ ਤੋਂ ਉਹਨਾਂ ਨੂੰ ਚੋਣ ਲੜਾ ਦਿੰਦੇ ਹਾਂ, ਆਪਾਂ ਉਹਨਾਂ ਨੂੰ ਹਿਮਾਚਲ 'ਚ ਮੁੱਖ ਭੂਮਿਕਾ 'ਚ ਲਿਆਉਂਦੇ ਹਾਂ। ਸੋ ਇਸ ਨੂੰ ਹਵਾਲਾ ਬਣਾ ਕੇ ਕੋਸ਼ਿਸ਼ ਕੀਤੀ, ਪਰ ਉਧਰ ਹਵਾਲਾ ਨਹੀਂ ਬਣਿਆ। ਤੇ ਆਹ ਚਰਚਾ ਜਦੋਂ ਕਾਂਗਰਸ ਦੇ ਵਿਹੜੇ ਪਹੁੰਚੀ ਤਾਂ ਕਾਂਗਰਸ ਕਹਿੰਦੀ ਕਿ ਆਪਣਾ ਤਾਂ ਬੰਦਾ ਉਹ, ਆਪਾਂ ਕਿਉਂ ਛੱਡ ਰਹੇ ਹਾਂ? ਉਹ ਤਾਂ ਕਹਿੰਦੇ ਕਿ ਬੇਸ਼ੱਕ ਹੁਣ ਕਹੀ ਜਾਂਦੇ ਨੇ ਕਿ ਦਿੱਲੀ ਦੇ ਆਸ਼ੀਰਵਾਦ ਨਾਲ, ਕੇਂਦਰ ਦੇ ਆਸ਼ੀਰਵਾਦ ਨਾਲ, ਕਿਉਂਕਿ 3 ਸਰਕਾਰਾਂ ਮਤਲਬ ਕਿ ਬਦਲੀਆਂ ਤੇ 4 ਮੁੱਖ ਮੰਤਰੀ ਬਦਲੇ, ਪਰ ਉਹ BC ਬਣੇ ਰਹੇ ਕਿਉਂਕਿ ਉਹ ਰਾਜਪਾਲ ਦਾ ਵੀ ਆਸ਼ੀਰਵਾਦ, ਤੇ ਰਾਜਪਾਲ BJP ਦੇ ਆਸ਼ੀਰਵਾਦ ਨਾਲੇ ਚੱਲ ਰਹੇ ਸੀ, ਇਸ ਲਈ ਕਹਿੰਦੇ ਕਿ BJP ਦੇ ਆਸ਼ੀਰਵਾਦ ਨਾਲੇ। ਪਰ ਜਦੋਂ ਪਿਛੋਕੜ ਝਾਤ ਮਾਰਦੇ ਹੋ ਰਾਜ ਬਹਾਦਰ ਉਹਨਾਂ ਦੇ ਪਰਿਵਾਰ ਦੀ, ਤਾਂ ਉਹ ਤਾਰਾਂ ਕਾਂਗਰਸ ਨਾਲ ਜੁੜੀਆਂ ਸਾਫ਼ ਮਿਲਦੀਆਂ ਨੇ। ਸੋ ਇਸ ਲਈ ਕਾਂਗਰਸ ਨੂੰ ਫਿਰ ਯਾਦ ਹੈ ਕਿ ਤਾਂ ਆਪਣਾ ਬੰਦਾ ਹੋ ਸਕਦਾ। ਡਾਕਟਰ ਰਾਜ ਬਹਾਦਰ ਹੋਰਾਂ ਦੀ ਧਰਮ ਪਤਨੀ ਚੰਡੀਗੜ੍ਹ ਤੋਂ ਕਾਂਗਰਸ ਵੱਲੋਂ 2 ਵਾਰ ਮੇਅਰ ਰਹੀ ਹੈ। ਸੋ ਇਸ ਲਈ ਉਹ ਨਾਤਾ ਗੂੜਾ ਹੈ ਜੀ, ਤੇ ਇਸ ਲਈ ਹੁਣ ਕਾਂਗਰਸ ਇਸ ਪਹੁੰਚ ਕਰ ਰਹੀ ਹੈ ਕਿ BC ਸਾਹਿਬ ਨੂੰ ਅਸੀਂ ਵਿਧਾਇਕੀ ਦੇ ਦਈਏ। ਉਹ ਬਣਨਗੇ ਜਾਂ ਨਹੀਂ ਬਣਨਗੇ, ਟਿਕਟ ਦੇਣ ਲਈ ਤਿਆਰੀ ਹੈ। ਉਹ ਵਿਧਾਇਕ ਤਾਂ ਵੋਟਰਾਂ ਨੇ ਬਣਾਉਣਾ। ਸੋ ਇਸ ਲਈ ਉਹ ਉਨੇ ਤੋਂ ਆਮ ਆਦਮੀ ਪਾਰਟੀ ਦੀ ਬਜਾਏ ਹੋ ਸਕਦਾ ਕਾਂਗਰਸ ਦੀ ਟਿਕਟ ਤੇ ਚੋਣ ਲੜਨ, ਪਰ ਜੇ ਉਹ ਫੈਸਲਾ ਕਰਨਗੇ। ਪਰ ਉਹ ਜਿੰਨਾ ਮੋਹ ਆਪਣੇ ਡਾਕਟਰੀ ਕਿੱਤੇ ਨੂੰ ਕਰਦੇ ਨੇ, ਬੇਸ਼ੱਕ ਉਹ ਪ੍ਰਬੰਧਕ ਫੇਲ ਸਾਬਤ ਹੋਏ ਨੇ, ਉਹ ਬੇਸ਼ੱਕ ਉੱਥੇ ਲੋਕਾਂ ਵੱਲੋਂ ਉਹਨਾਂ ਖਿਲਾਫ ਵੱਡਾ ਰੋਸਾ ਹੈ। ਰੋਸੇ ਦੇ ਕਾਰਨ ਵੀ ਇਹ ਹੈ ਕਿ ਅਸਤੀਫਾ ਨਾ ਪ੍ਰਵਾਨ ਕਰਨ ਦਾ ਕਾਰਨ ਇਹ ਵੀ ਹੈ ਕਿ ਜਿਹੜਾ ਉਹ ਪਾੜਾ ਸੀ ਉਹ ਤਾਂ ਹੋਰ ਵੱਧ ਜਾਏਗਾ ਜੇ ਚਲੇ ਗਏ, ਰੋਸਾ ਹੋਰ ਤਿੱਖਾ ਹੋ ਜਾਏਗਾ। ਪਰ ਉਹ ਕਿਤੇ ਨਾ ਕਿਤੇ ਮਤਲਬ ਕਿ ਆਪਣੇ ਕਿੱਤੇ ਨੂੰ ਲੈ ਕੇ, ਆਪਣੀ ਡਾਕਟਰੀ ਨੂੰ ਲੈ ਕੇ ਜਿਹੜੀ ਸੇਵਾ ਨੇ ਉਹ ਜਿਹੜੀ ਨਿਭਾਉਂਦੇ ਨੇ, ਉਹ ਮੇਰਾ ਖਿਆਲ ਅਜੇ ਵੀ ਨਿਭਾਉਣ ਨੂੰ ਪਹਿਲਕਦਮੀ ਕਰਦੇ ਨੇ। ਕਾਂਗਰਸ ਨੇ ਉਹਨਾਂ ਤੱਕ ਕਹਿੰਦੇ ਪਹੁੰਚ ਕੀਤੀ ਹੈ, ਪਰ ਉਹਨਾਂ ਨੇ ਅਜੇ ਕਾਂਗਰਸ ਨੂੰ ਵੀ ਹਾਮੀ ਨਹੀਂ ਭਰੀ। ਹੁਣ ਦਬਾਅ ਕਿਸ ਕਦਰ ਬਣਦਾ, ਕਿਉਂਕਿ ਨਾਤਾ ਇਹਨਾਂ ਦਾ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨਾਲ ਵੀ ਔਰ ਦਿੱਲੀ ਦੀ ਲੀਡਰਸ਼ਿਪ ਨਾਲ ਵੀ ਤੇ ਹਿਮਾਚਲ ਨਾਲ ਤਾਂ ਹੈ ਹੀ ਹੈ। ਸੋ ਲਗਾਤਾਰ ਉਹਨਾਂ ਸੰਪਰਕ 'ਚ ਨੇ ਔਰ ਲਗਾਤਾਰ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਹਨਾਂ ਨੂੰ ਹਿਮਾਚਲੀ ਵਿਧਾਨ ਸਭਾ ਦੀਆਂ ਚੋਣਾਂ 'ਚ ਉਤਾਰ ਦਈਏ। ਹੁਣ ਇਹ ਰਾਜ ਬਹਾਦਰ ਉਹਨਾਂ ਦਾ ਨਿੱਜੀ ਫੈਸਲਾ ਹੋਏਗਾ ਕਿ ਉਹ ਲੈਂਦੇ ਨੇ ਚੋਣ 'ਚ ਉਤਰਨ ਦਾ ਫੈਸਲਾ ਜਾਂ ਨਹੀਂ।